2017 ਦੀਆਂ ਚੋਣਾਂ ਦੇ ਵਿੱਚ ਵੀ ਮੇਨ ਮੁੱਦਾ ਸੀਗਾ ਲੀਡਰਾਂ ਵੱਲੋਂ ਕਿ ਬੇਅਦਬੀ ਦੇ ਦੋਸ਼ੀ ਤੇ ਮਾਸਟਰਮਾਈਂਡ ਫੜਾਂਗੇ, ਜੇਲ੍ਹਾਂ ਵਿੱਚ ਪਹੁੰਚਾਵਾਂਗੇ। ਨਵਜੋਤ ਸਿੰਘ ਸਿੱਧੂ ਵਰਗੇ ਆਵਾਜ਼ ਬੁਲੰਦ ਕਰ ਰਹੇ ਆ, ਦੇਖਣ ਨੂੰ ਲੱਗਦਾ, ਪਰ ਅੰਦਰ ਖਾਤੇ ਕੀ ਘਿਓ ਖਿਚੜੀ ਆ ਇਹ ਆਪਸ ਵਿੱਚ ਡੇਰੇਦਾਰ ਨਾਲ, ਉਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ। ਉਹਨਾਂ ਨੇ ਗੁਰਮੀਤ ਰਾਮ ਰਹੀਮ ਦਾ ਨਾਮ ਕੱਢਤਾ ਇਸ FIR ਦੇ ਇਸ ਚਲਾਨ ਦੇ ਵਿੱਚੋਂ, ਵੀ ਉਹਨੂੰ ਦੋਸ਼ੀ ਨਹੀਂ ਮੰਨਿਆ। ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਿੱਤਾ ਸੀ ਕਿ ਜੋ ਅਸੀਂ ਬੁਰਜ ਜਵਾਹਰ ਸਿੰਘ ਤੋਂ ਸਰੂਪ ਚੋਰੀ ਕੀਤਾ, ਫਿਰ ਪੋਸਟਰ ਲਾਏ ਤੇ ਬੇਅਦਬੀ ਕੀਤੀ, ਸਾਰਾ ਕੁਝ ਅਸੀਂ ਆਪ ਨਹੀਂ ਕੀਤਾ, ਸੀ ਡੇਰਾ ਮੁਖੀਆ ਦੇ ਪਿਤਾ ਜੀ ਦੇ ਕਹਿਣ ਤੇ ਕੀਤਾ। ਵੀ ਇਹ ਜਿਹੜੇ ਬੇਅਦਬੀ ਦੇ ਕੇਸ ਅੱਜ ਇਹ ਜਿਹੜਾ ਪੋਸਟਰ ਲਾਉਣ ਵਾਲਾ, ਸਰੂਪ ਚੋਰੀ ਕਰਨ ਵਾਲਾ ਤੇ ਜਿਹੜਾ ਅੰਗ ਖਿਲਾਰਨ ਵਾਲਾ, ਇਹ ਸਾਰੇ ਆਪਸ ਵਿੱਚ ਜੁੜੇ ਹੋਏ ਨੇ। ਜਿਹੜਾ ਹੈਗਾ ਅਕਾਲੀ ਦਲ ਨੇ, ਬਾਦਲ ਕਿਆ ਨੇ ਗੁਰਮੀਤ ਰਾਮ ਰਹੀਮ ਨੂੰ ਬਚਾ ਲਿਆ ਤੇ ਅੱਜ ਉਸੇ ਰਾਹ ਤੇ ਕੈਪਟਨ ਤੁਰਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਨਾਲ ਆ ਮੈਂ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ, ਨਹੀਂ ਤਾਂ ਆਪਾਂ ਨੂੰ ਫਿਰ ਹਰ ਵਾਰ ਦੀ ਤਰ੍ਹਾਂ ਮੂੰਹ ਦੀ ਖਾਣੀ ਪਏਗੀ। ਬੇਅਦਬੀ ਦੇ ਦੋਸ਼ੀ ਅੱਜ ਤੱਕ ਨਹੀਂ ਫੜੇ ਗਏ। 2017 ਦੀਆਂ ਚੋਣਾਂ ਦੇ ਵਿੱਚ ਵੀ ਮੇਨ ਮੁੱਦਾ ਸੀਗਾ ਲੀਡਰਾਂ ਵੱਲੋਂ ਕਿ ਬੇਅਦਬੀ ਦੇ ਦੋਸ਼ੀ ਤੇ ਮਾਸਟਰਮਾਈਂਡ ਫੜਾਂਗੇ, ਜੇਲ੍ਹਾਂ ਵਿੱਚ ਪਹੁੰਚਾਵਾਂਗੇ। ਸਰਕਾਰ ਕਾਂਗਰਸ ਦੀ ਚੱਲ ਰਹੀ ਆ, 4.5 ਸਾਲ ਹੋ ਗਏ ਨੇ। 2022 ਦੀਆਂ ਚੋਣਾਂ ਆ ਰਹੀਆਂ ਨੇ ਤੇ 2022 ਦੇ ਵਿੱਚ ਵੀ ਮੇਨ ਮੁੱਦਾ ਤੇ ਸਿੱਖਾਂ ਦੀ ਮੰਗ ਉੱਥੇ ਹੀ ਖੜੀ ਆ ਕਿ ਬੇਅਦਬੀ ਦੇ ਦੋਸ਼ੀ ਫੜੇ ਨਹੀਂ ਗਏ, ਸਜ਼ਾਵਾਂ ਦਿਓ। ਕੈਪਟਨ ਸਰਕਾਰ ਐਕਟਿਵ ਹੋਈ ਆ, ਦੇਖਣ ਨੂੰ ਤਾਂ ਲੱਗਦਾ ਉਹਦੇ ਨਵਜੋਤ ਸਿੰਘ ਸਿੱਧੂ ਵਰਗੇ ਆਵਾਜ਼ ਬੁਲੰਦ ਕਰ ਰਹੇ ਆ, ਦੇਖਣ ਨੂੰ ਲੱਗਦਾ, ਪਰ ਅੰਦਰ ਖਾਤੇ ਕੀ ਘਿਓ ਖਿਚੜੀ ਆ ਇਹ ਆਪਸ ਵਿੱਚ ਡੇਰੇਦਾਰ ਨਾਲ, ਉਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ। ਅੱਜ ਜਦੋਂ ਦਿੱਲੀ ਤੋਂ ਵਾਪਸ ਆਇਆ ਪਿੰਡ ਤੇ ਘਰੇ ਆ ਕੇ ਅਖਬਾਰ ਪੜ੍ਹਿਆ ਤੇ ਅਜੀਤ ਅਖਬਾਰ ਦੇ 50 ਪੰਨੇ ਤੇ ਲੱਗੀ ਖਬਰ ਪੜ੍ਹੀ ਤੇ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਵੀ ਅੰਦਰ ਖਾਤੇ ਸਿੱਖਾਂ ਨੂੰ ਇਨਸਾਫ ਦੇਣ ਦੀਆਂ ਗੱਲਾਂ ਤਾਂ ਦੂਰ, ਅੰਦਰ ਖਾਤੇ ਜਿਹੜੇ ਸਿੱਖਾਂ ਨੂੰ ਚੜਾਉਣ ਵਾਲੇ ਆ, ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਵਾਲੇ ਡੇਰਾ ਰਾਮ ਰਹੀਮ ਵਰਗੇ ਆ, ਉਹਨਾਂ ਨੂੰ ਕਿਵੇਂ ਬਰੀ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਹੁਣ ਜਿਹੜੀ FIR ਨੰਬਰ 128 ਸੀ, ਜਿਹੜੀ 12 ਅਕਤੂਬਰ 2015 ਨੂੰ ਦਰਜ ਕੀਤੀ ਸੀਗੀ, ਇਸ FIR ਨੰਬਰ 128 ਦਾ ਜਿਹੜਾ ਚਲਾਨ ਪੇਸ਼ ਹੋਇਆ 9 ਜੁਲਾਈ ਨੂੰ, ਇਹਦੇ ਵਿੱਚ ਜਿਹੜੇ ਪੁਲਿਸ ਮੁਖੀ ਪਰਾਮਰ ਨੇ, ਜਿਹੜੇ ਸੈੱਟ ਦੇ ਮੁਖੀ ਨੇ, ਉਹਨਾਂ ਨੇ ਗੁਰਮੀਤ ਰਾਮ ਰਹੀਮ ਦਾ ਨਾਮ ਕੱਢਤਾ ਇਸ FIR ਇਸ ਚਲਾਨ ਦੇ ਵਿੱਚੋਂ, ਵੀ ਉਹਨੂੰ ਦੋਸ਼ੀ ਨਹੀਂ ਮੰਨਿਆ। ਜਦ ਕਿ ਜਿਹੜੀ 4 ਜੁਲਾਈ 2020 ਨੂੰ ਜਿਹੜੀ IG ਖੱਟੜਾ ਹੁਣਾਂ ਨੇ ਚਲਾਨ ਪੇਸ਼ ਕੀਤਾ ਸੀ, ਉਸ ਚਲਾਨ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਮ ਮੇਨ ਦੋਸ਼ੀਆਂ ਦੇ ਵਿੱਚ ਆ। ਗੁਰਮੀਤ ਰਾਮ ਰਹੀਮ ਦਾ ਨਾਮ ਆ, ਬਿੱਟੂ ਦਾ ਨਾਮ ਆ, ਇੱਕ ਹੈਗਾ ਮੈਂ ਤੁਹਾਡੇ ਕੋਲ ਉੱਥੇ ਲਿਖਿਆ ਸੀ ਨਾ, ਸੰਦੀਪ ਬਰੇਟੇ ਦਾ, ਪ੍ਰਦੀਪ ਕਲੇਰ ਦਾ, ਹਰਸ਼ ਧੂਰੀ ਦਾ। ਇਸ ਚਲਾਨ ਦੇ ਵਿੱਚ ਜਿਹੜਾ FIR ਨੰਬਰ 63 ਦੇ ਵਿੱਚ ਚਲਾਨ ਪੇਸ਼ ਕੀਤਾ ਸੀਗਾ IG ਖੱਟੜਾ ਹੁਣਾਂ ਨੇ, ਉਹਦੇ ਵਿੱਚ ਗੁਰਮੀਤ ਰਾਮ ਰਹੀਮ ਦੋਸ਼ੀ ਆ। ਉਸ ਚਲਾਨ ਦੇ ਪੰਨਾ ਨੰਬਰ 7 ਉੱਤੇ ਇਹ ਲਿਖਿਆ ਸੀ ਕਿ ਮਹਿੰਦਰਪਾਲ ਬਿੱਟੂ ਜਿਹਦੀ ਅੱਜ ਮੌਤ ਹੋ ਚੁੱਕੀ ਆ, ਮਹਿੰਦਰਪਾਲ ਬਿੱਟੂ ਆ ਜਿਹੜਾ, ਉਹਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਿੱਤਾ ਸੀ ਕਿ ਜੋ ਅਸੀਂ ਬੁਰਜ ਜਵਾਹਰ ਸਿੰਘ ਤੋਂ ਸਰੂਪ ਚੋਰੀ ਕੀਤਾ, ਫਿਰ ਪੋਸਟਰ ਲਾਏ ਤੇ ਬੇਅਦਬੀ ਕੀਤੀ, ਸਾਰਾ ਕੁਝ ਅਸੀਂ ਆਪ ਨਹੀਂ ਕੀਤਾ, ਸੀ ਡੇਰਾ ਮੁਖੀਆ ਦੇ ਪਿਤਾ ਜੀ ਦੇ ਕਹਿਣ ਤੇ ਕੀਤਾ। ਤੇ ਉਹ ਪੱਕੇ ਬਿਆਨ, ਇੱਕ ਤਾਂ ਹੁੰਦਾ ਪੁਲਿਸ ਕਸਟਡੀ ਦੇ ਵਿੱਚ ਮੁਲਜ਼ਮ ਨੇ ਦਿੱਤੇ ਬਿਆਨ, ਇੱਕ ਬਿਆਨ ਹੁੰਦੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ, ਜਿਨ੍ਹਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਜਿਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਹੁਣ ਇੱਕ ਪਾਸੇ ਮਹਿੰਦਰਪਾਲ ਬਿੱਟੂ FIR ਨੰਬਰ 163 ਜਿਹੜਾ ਚਲਾਨ 4 ਜੁਲਾਈ 2020 ਨੂੰ ਪੇਸ਼ ਕੀਤਾ ਖੱਟੜਾ ਜੀ ਹੁਣਾਂ ਨੇ, ਉਹਦੇ ਵਿੱਚ ਮੇਨ ਦੋਸ਼ੀ ਆ ਜਿਹੜਾ ਗੁਰਮੀਤ ਰਾਮ ਰਹੀਮ, ਤੇ ਜਿਹਨੂੰ ਮਤਲਬ ਕਿ ਕਹਿ ਲਓ ਵੀ ਗ੍ਰਿਫਤਾਰ ਕਰਨ ਦੀ ਵੀ ਡਿਮਾਂਡ ਕੀਤੀ ਗਈ ਆ ਖੱਟੜਾ ਜੀ ਵੱਲੋਂ। ਪਰ ਹੁਣ 9 ਜੁਲਾਈ ਨੂੰ ਜਿਹੜਾ ਸਰਕਾਰ ਨੇ, ਪੁਲਿਸ ਨੇ ਪੇਸ਼ ਕੀਤਾ ਜਿਹੜਾ ਚਲਾਨ, ਉਹਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਮ ਕੱਢ ਦਿੱਤਾ ਗਿਆ। ਤੇ ਜਦ ਕਿ ਤੁਸੀਂ ਵੇਖੋ ਇਹ ਕੇਸ ਭਵਿੱਖ ਵਿੱਚ ਕੀ ਹੋਏਗਾ, ਵੀ ਇੱਕ FIR ਦੇ ਵਿੱਚ ਦੋਸ਼ੀ ਮੰਨਿਆ ਜਾ ਰਿਹਾ, ਇੱਕ FIR ਦੇ ਵਿੱਚ ਉਹਨੂੰ ਦੋਸ਼ ਮੁਕਤ। ਕੱਲ ਨੂੰ ਤਾਂ ਫਿਰ ਉਹਨਾਂ ਨੇ ਪਟੀਸ਼ਨ ਪਾ ਦੇਣੀ ਆ ਹਾਈ ਕੋਰਟ ਦੇ ਵਿੱਚ, ਇਹਨਾਂ ਦਾ ਬਣਨਾ ਹੀ ਕੱਖ ਨਹੀਂ ਹੈਗਾ, ਜਿਵੇਂ ਪਹਿਲਾਂ ਸਾਡੀਆਂ ਪਟੀਸ਼ਨਾਂ ਰੱਦ ਹੋਈਆਂ, ਜਿਹੜੇ ਪਹਿਲਾਂ ਚਲਾਨ ਰੋਕ ਲੱਗੀ ਹੋਈ ਆ। ਹੋਰ ਗੱਲ ਵੀ ਜਦੋਂ ਹਾਈ ਕੋਰਟ ਦੇ ਜੱਜ ਹੁਣਾਂ ਨੇ, ਰਾਜਨ ਗੁਪਤਾ ਹੁਣਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਉਹਨਾਂ ਨੇ ਆਪਣਾ ਆਰਡਰ ਦਿੱਤਾ ਸੀਗਾ 2019 ਦੇ ਵਿੱਚ, ਜੂਨ 2019 ਦੇ ਮੇਰੇ ਕੋਲ ਲਿਖੀ ਹੋਈ ਸੀ ਡੇਟ 25 ਜਨਵਰੀ 2019 ਨੂੰ ਹਾਈ ਕੋਰਟ ਦੇ ਜੱਜ ਰਾਜਨ ਗੁਪਤਾ ਨੇ ਜਿਹੜਾ ਆਪਣੀ ਸਟੇਟਮੈਂਟ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਬੇਅਦਬੀ ਦੇ ਕੇਸ ਅੱਜ ਇਹ ਜਿਹੜਾ ਪੋਸਟਰ ਲਾਉਣ ਵਾਲਾ, ਸਰੂਪ ਚੋਰੀ ਕਰਨ ਵਾਲਾ ਤੇ ਜਿਹੜਾ ਅੰਗ ਖਿਲਾਰਨ ਵਾਲਾ, ਇਹ ਸਾਰੇ ਆਪਸ ਵਿੱਚ ਜੁੜੇ ਹੋਏ ਨੇ। ਹੁਣ ਇਹਨਾਂ 3 FIRਾਂ ਦੇ ਵਿੱਚੋਂ FIR ਨੰਬਰ 128 ਦੇ ਵਿੱਚੋਂ ਗੁਰਮੀਤ ਰਾਮ ਰਹੀਮ ਨੂੰ ਬਰੀ ਕੀਤਾ ਜਾ ਰਿਹਾ, ਉਹਨੂੰ ਕੱਢਿਆ ਜਾ ਰਿਹਾ। ਫਿਰ ਦੂਜੀਆਂ 2 FIR ਦੀ ਕੀ ਵੈਲਿਊ ਰਹਿ ਜੂਗੀ ਕੱਲ ਨੂੰ ਕੋਰਟ ਦੇ ਵਿੱਚ? ਇਹ ਕੇਸ ਬਹੁਤ ਜਦੋਂ ਚਲਾਨ ਪੇਸ਼ ਹੋਣਗੇ ਬੜਾ ਹੌਲਾ ਹੋ ਜਾਏਗਾ ਤੇ ਦੋਸ਼ੀ ਜਿਹੜੇ ਸੌਖੇ ਬਰੀ ਹੋ ਜਾਣਗੇ। ਸੋ ਇੱਕ ਪਾਸੇ ਤਾਂ ਦੇਖੋ ਅੱਜ ਕੁਬਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੇ ਵੀ ਉਹਦੀ ਜਦੋਂ ਸਿੱਟ ਦੇ ਮੁਖੀ ਸੀਗੇ, ਉਹ ਸੁਨਾਰੀਆ ਜੇਲ੍ਹ ਦੇ ਵਿੱਚ
ਪੁੱਛ ਪੜਤਾਲ ਕਰਨ ਦੇ ਲਈ ਗਏ ਸੀ। ਜਦੋਂ ਜੇਲ੍ਹ ਜਿਹੜੇ ਆਫੀਸਰ ਸੀ ਉਹਨਾਂ ਨੇ ਇਹਨਾਂ ਨੂੰ ਮੋੜਤਾ ਸੀਗਾ ਵੀ ਤੁਹਾਡੇ ਕੋਲੇ ਜਿਹੜੀ ਆਗਿਆ ਪਰਮਿਸ਼ਨ ਨਹੀਂ ਹੈਗੀ। ਉਹ ਤੋਂ ਬਾਅਦ ਜੂਨ 2019 ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰ ਲੱਗੀ ਸੀ ਕਿ ਜੂਨ 2019 ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਸੀਗੀ, ਪਰ ਫਿਰ ਦੁਬਾਰੇ ਕਿਉਂ ਨਹੀਂ ਗਏ? ਇਹ ਵੀ ਇੱਕ ਰਾਜ ਆ। ਮੈਂ ਪਹਿਲਾਂ ਵੀ ਆਪਦੀ ਬਾਲ ਤੇ ਵੀ ਲਿਖ ਕੇ ਪਾਇਆ ਸੀ ਕਿ ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਜੂਨ 2019 ਦੇ ਵਿੱਚ ਪਰਮਿਸ਼ਨ ਮਿਲ ਗਈ ਸੀਗੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ। ਉਹ ਕਿਉਂ ਨਹੀਂ ਰਾਮ ਰਹੀਮ ਤੋਂ ਦੁਬਾਰੇ ਪੁੱਛ ਪੜਤਾਲ ਕਰਨ ਲਈ ਸੁਨਾਰੀਆ ਜੇਲ੍ਹ 'ਚ ਗਏ? ਹੁਣ ਇੱਕ ਪਾਸੇ ਇਹੋ ਜਿਹੇ ਹਾਲਾਤ ਬਣੇ ਨੇ, ਇੱਕ ਪਾਸੇ ਤਾਂ ਬੇਅਦਬੀ ਦਾ ਇਨਸਾਫ ਦਿਵਾਉਣ ਦੇ ਲਈ ਸਿੱਟਾਂ ਬਣਾਈਆਂ ਜਾ ਰਹੀਆਂ ਨੇ, ਸਰਕਾਰ ਐਕਟਿਵ ਹੋਣ ਦਾ ਦਾਅਵਾ ਕਰਦੀ ਆ ਤੇ ਨਵਜੋਤ ਸਿੰਘ ਸਿੱਧੂ ਵਰਗੇ ਆਵਾਜ਼ ਬੁਲੰਦ ਕਰ ਰਹੇ ਆ। ਇੱਕ ਪਾਸੇ ਦਿਖਾਵਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ FIR ਨੰਬਰ 128 ਦੇ ਵਿੱਚੋਂ 9 ਜੁਲਾਈ ਨੂੰ ਜਿਹੜਾ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚੋਂ ਗੁਰਮੀਤ ਰਾਮ ਰਹੀਮ ਦਾ ਨਾਮ ਕੱਢ ਦਿੱਤਾ ਗਿਆ। ਸੋ ਮੈਂ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੂੰ ਤੇ ਪੰਜਾਬ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ, ਸਿੱਖ ਪ੍ਰਚਾਰਕ ਨੇ, ਚਾਹੇ ਸਾਡੇ ਆਪਸ ਵਿੱਚ ਬਹੁਤ ਸਾਰੇ ਵਿਚਾਰਕ ਮਤਭੇਦ ਨੇ, ਪਰ ਆਪਾਂ ਸਾਰਿਆਂ 'ਚ ਇੱਕ ਗੱਲ ਤਾਂ ਸਾਂਝੀ ਆ ਕਿ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਜੇ ਆਪਾਂ ਕਹਿੰਦੇ ਆ ਵੀ ਪਹਿਲਾਂ ਜਿਹੜਾ ਸਵਾਂਗ ਰਚਣ ਵਾਲੇ ਕੇਸ ਦੇ ਵਿੱਚੋਂ ਜਿਹੜਾ ਹੈਗਾ ਅਕਾਲੀ ਦਲ ਨੇ, ਬਾਦਲ ਕਿਆ ਨੇ ਗੁਰਮੀਤ ਰਾਮ ਰਹੀਮ ਨੂੰ ਬਚਾ ਲਿਆ ਤੇ ਅੱਜ ਉਸੇ ਰਾਹ ਤੇ ਕੈਪਟਨ ਤੁਰਿਆ ਹੋਇਆ। ਕੈਪਟਨ ਵੀ ਆ ਜਿਹੜਾ ਹੈਗਾ ਵੀ ਇਹਦੀ ਅਗਵਾਈ ਵਾਲੀ ਜਿਹੜੀ ਇਹਦੀ ਸਰਕਾਰ ਦੇ ਵਿੱਚ ਹੁਣ ਸਰਕਾਰ ਜਿਹੜੀ ਆ ਪੁਲਿਸ ਆ ਇਹਦਾ ਨਾਮ ਕੱਢਣ ਵਾਲੇ ਪਾਸੇ ਤੁਰੀ ਹੋਈ ਹੈ। ਚਲਾਨ ਦੇ ਵਿੱਚੋਂ ਨਾਮ ਕੱਢ ਦਿੱਤਾ ਗਿਆ ਜਿਹੜਾ 9 ਜੁਲਾਈ ਨੂੰ ਅੱਜ ਦੇ ਅਖਬਾਰ ਦੀ ਅਜੀਤ ਦੀ ਮੇਨ ਖਬਰ ਆ, ਇਹ ਪੰਜਾਬ ਪੰਨੇ ਤੇ ਲੱਗੀ ਹੋਈ ਆ। ਸੋ ਇਹ ਬਹੁਤ ਵੱਡਾ ਕਹਿ ਲਓ ਇੱਕ ਵਾਰ ਫਿਰ ਮਜ਼ਾਕ ਕੀਤਾ ਜਾ ਰਿਹਾ ਸਿੱਖਾਂ ਨੂੰ। ਅਸਲ ਦੇ ਵਿੱਚ ਅਸੀਂ ਵੀ ਇਕੱਠੇ ਨਹੀਂ ਹੈਗੇ। ਜੇ ਅਸੀਂ ਪਿਛਲੀ ਵਾਰ ਇੰਨਾ ਰੌਲਾ ਪਾਇਆ ਤੇ ਹੁਣ ਕਿਉਂ ਨਹੀਂ ਇਕੱਠੇ ਹੁੰਦੇ? ਹੁਣ ਤਾਂ ਵੋਟਾਂ ਦਾ ਮੌਕਾ, ਵੋਟਾਂ ਦਾ ਸਮਾਂ, ਆਹੀ ਸਮਾਂ ਜਿਹੜਾ ਅਸੀਂ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਸਕਦੇ ਹਾਂ। ਸਾਰੀਆਂ ਜਥੇਬੰਦੀਆਂ, ਸਾਰੇ ਜਿਹੜੇ ਭੈਣ ਭਰਾ ਤੁਸੀਂ ਮੰਨਦੇ ਹੋ ਵੀ ਗੁਰੂ ਦੀ ਹੋਈ ਬੇਅਦਬੀ ਦਾ ਸਾਨੂੰ ਦੁੱਖ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ, ਮਾਸਟਰਮਾਈਂਡ ਨੂੰ ਜੇਲ੍ਹਾਂ ਵਿੱਚ ਪਹੁੰਚਾਉਣਾ ਚਾਹੁੰਦੇ ਆ, ਤਾਂ ਜ਼ਰੂਰ ਆਪੋ ਆਪਣੇ ਤਰੀਕੇ ਨਾਲ ਆਵਾਜ਼ ਬੁਲੰਦ ਕਰੋ, ਇਕੱਠੇ ਹੋਵੋ, ਸਰਕਾਰ ਤੇ ਪ੍ਰੈਸ਼ਰ ਬਿਲਡ ਕਰੋ। ਨਹੀਂ ਤੇ ਜਿਵੇਂ ਪਹਿਲਾਂ ਨਹੀਂ ਸਾਡਾ ਕੱਖ ਬਣਨਾ ਹੁਣ ਵੀ ਕੱਖ ਨਹੀਂ ਜੇ ਅਸੀਂ ਇਸੇ ਤਰ੍ਹਾਂ ਚੁੱਪ ਬੈਠੇ ਰਹੇ। ਕੀ ਹੁਣ ਸਾਨੂੰ ਗੁਰੂ ਦੀ ਬੇਅਦਬੀ ਦਾ ਦੁੱਖ ਨਹੀਂ? ਹੁਣ ਸ਼ਰੇਆਮ ਰਾਮ ਰਹੀਮ ਨੂੰ ਜਿਹੜਾ ਬਰੀ ਕੀਤਾ ਜਾ ਰਿਹਾ, ਚਾਲਾਂ ਚੱਲੀਆਂ ਜਾ ਰਹੀਆਂ ਨੇ। ਮੈਨੂੰ ਲੱਗਦਾ ਇਹ ਛੋਟੇ ਮੋਟੇ ਜਿਹੜੇ ਹੈਗੇ ਨੇ ਉਹਨਾਂ ਨੂੰ ਫੜ ਕੇ ਅੰਦਰ ਸੁੱਟ ਦੇਣਗੇ, ਕਹਿਣਗੇ ਇਨਸਾਫ ਹੋ ਗਿਆ, ਇਨਸਾਫ ਹੋ ਗਿਆ। ਉਧਰ ਜਿਹੜੀ ਇੱਕ ਹੋਰ ਉਹ ਖਬਰ ਦੇ ਵਿੱਚ ਲਿਖਿਆ ਪੁਲਿਸ ਦੇ ਉੱਪਰ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ। ਪੁਲਿਸ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਸੀ ਵੀ ਰਾਮ ਰਹੀਮ ਦਾ ਨਾਂ ਕੱਢੋ। ਉਹ ਪ੍ਰੈਸ਼ਰ ਕੌਣ ਬਣਾ ਰਿਹਾ? ਇਹ ਗੱਲਾਂ ਵੀ ਜਨਤਕ ਹੋਣੀਆਂ ਚਾਹੀਦੀਆਂ, ਨਹੀਂ ਤਾਂ ਇਸ ਕੇਸ ਵਿੱਚ ਕੱਖ ਨਹੀਂ ਬਚੇਗਾ, ਸਾਰੇ ਇਹਨਾਂ ਨੇ ਬਰੀ ਹੋ ਜਾਣਾ। ਇਸ ਲਈ ਕਾਨੂੰਨੀ ਜਿਹੜੇ ਮਾਹਰ ਨੇ, ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਉਹ ਵੀ ਭਰਾ ਇਸ ਜਿਹੜੀ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰੋ। ਜਿਹੜੇ ਲੀਗਲ ਪ੍ਰੋਸੈਸ ਆ ਜਿਹੜਾ ਉਹਦੇ ਵਿੱਚ ਐਕਟਿਵ ਹੋਵੋ। ਬਾਕੀ ਜਥੇਬੰਦੀਆਂ ਸਾਰੀਆਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ। ਦਰਬਾਰੇ ਖਾਲਸਾ ਵੱਲੋਂ ਸਾਨੂੰ ਜਿੱਥੇ ਆਵਾਜ਼ ਮਾਰੋਗੇ ਤੁਸੀਂ, ਅਸੀਂ ਨੰਗੇ ਪੈਰੀ ਪਹੁੰਚਾਂਗੇ। ਆਓ ਸਾਰੇ ਇਕੱਠੇ ਹੋਈਏ, ਸਰਕਾਰ ਤੇ ਪ੍ਰੈਸ਼ਰ ਬਿਲਡ ਕਰੀਏ। ਇਸ ਬਲਾਤਕਾਰੀ ਸਾਧ ਜਿਹਦੇ ਕਹਿੰਦੇ, ਕਿਉਂਕਿ ਮਹਿੰਦਰਪਾਲ ਬਿੱਟੂ ਨੇ FIR ਨੰਬਰ 163 ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਮੰਨਿਆ ਕਿ ਸਰੂਪ ਚੋਰੀ ਕੀਤਾ, ਪੋਸਟਰ ਲਾਏ, ਬੇਅਦਬੀ ਕੀਤੀ, ਸਾਰਾ ਕੁਝ ਰਾਮ ਰਹੀਮ ਦੇ ਕਹਿਣ ਤੇ ਕੀਤਾ। ਸੋ ਇਸ ਦੋਸ਼ੀ ਨੂੰ, ਮਾਸਟਰਮਾਈਂਡ ਨੂੰ, ਜਿਹੜੇ ਲੀਡਰ ਨੇ, ਜਿਹੜੇ ਆਫੀਸਰ, ਜਿਹੜੇ ਡੇਰੇਦਾਰ ਵਿੱਚ ਇਨਵੋਲਵ ਨੇ, ਸਾਰਿਆਂ ਨੂੰ ਸਜ਼ਾ ਮਿਲੇ। ਇਸ ਲਈ ਇਕੱਠੇ ਹੋਈਏ। ਇਹ ਮੈਂ ਖਾਸ ਬੇਨਤੀ ਤੁਹਾਡੇ ਧਿਆਨ 'ਚ ਲਿਆਉਣੀ ਸੀ। ਆਓ ਆਵਾਜ਼ ਬੁਲੰਦ ਕਰੀਏ, ਇਕੱਠੇ ਹੋਈਏ, ਤਾਂ ਜੋ ਸਰਕਾਰ ਤੇ ਪ੍ਰੈਸ਼ਰ ਬਿਲਡ ਕਰਕੇ ਇਨਸਾਫ ਲੈ ਸਕੀਏ। ਆਪਾਂ ਧੜੇਬੰਦੀਆਂ 'ਚ ਨਾ ਵੰਡੇ ਰਹੀਏ ਵੀ ਬਾਦਲਾਂ ਵੇਲੇ ਬੋਲਣਾ ਸੀ, ਹੁਣ ਆਪਾਂ ਕਾਂਗਰਸ ਵੇਲੇ ਬੋਲਣਾ ਨਹੀਂ। ਸਾਰੇ ਬੋਲੋ। ਸਾਡੇ ਲਈ ਕੋਈ ਲੀਡਰ, ਸਾਡੇ ਲਈ ਕੋਈ ਸਰਕਾਰ ਨਹੀਂ, ਸਾਡੀ ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਆ। ਆਓ ਆਪਾਂ ਆਵਾਜ਼ ਬੁਲੰਦ ਕਰੀਏ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।